ਬੇਬੇ ਕਹਿੰਦੀ ਇਹ 'ਚ ਪੈਸੇ ਕਿਵੇਂ ਨਿਕਲਦੇ ਨੇ। ਮੈਂ ਹੁਣ ਜਿਹਦੇ ਵਿੱਚ ਕਾਰਡ ਪਾਇਆ, ਬੇਬੇ ਕਹਿੰਦੀ ਇਹ ਪੈਸੇ ਇਹਦੇ 'ਚ ਆਉਂਦੇ ਕਿਵੇਂ ਨੇ ਅੰਦਰੋਂ, ਤੇ ਜਿਵੇਂ ਚੈੱਕ ਫੜਾਈਦਾ ਉਹਨਾਂ ਨੂੰ ਜਾ ਕੇ ਪੈਸੇ ਦਿੰਦੇ ਨੇ। ਪੂਰੇ ਹੀ ਨਿਕਲਦੇ ਆ ਵੀ ਕੀ ਸ਼ਾਇਦ ਇਹਦੇ ਵਿੱਚ ਡੱਬੇ ਜਿਹਾ ਦੇ ਵਿੱਚ ਜਿਹੜਾ ਤਾੜਿਆ ਹੈ। ਮੈਨੂੰ ਅੱਗੋਂ ਬੇਬੇ ਕਹਿੰਦੀ ਕਿ ਇਹਦੇ ਵਿੱਚ ਕੋਈ ਬੰਦਾ ਬੁੰਦਾ ਪਾਇਆ। ਮੈਂ ਕਿਹਾ ਹਾਂ, ਅੰਦਰ ਇਹਦੇ ਇੱਕ ਬੁੜੀ ਹੁੰਦੀ, ਉਹਦੀ ਡਿਊਟੀ ਲੱਗੀ ਹੁੰਦੀ। ਕਹਿੰਦੀ ਮੈਂ ਵੀ ਸੋਚਾਂ ਇਹ ਨਿੱਕੀ ਜੀ ਗੁੱਠ ਜੀ ਤੇ ਹੈਗੀ ਆ, ਇਹ ਗੁੱਠ ਜੀ 'ਚ ਏਸੀ ਕਿਉਂ ਲਾ ਕੇ ਰੱਖਦੇ ਨੇ। ਉਹਨੂੰ ਵਿਚਾਰੇ ਨੂੰ ਗਰਮੀ ਲੱਗਦੀ ਹੋਊਗੀ, ਪੂਰਾ ਸਾਹ ਸੂ ਕੁੱਟਿਆ ਜਾਂਦਾ ਹੁਣ। ਮੈਂ ਕਿਹਾ ਹਾਂ ਤਾਂ ਹੀ ਤੇ ਏਸੀ ਲਾਇਆ ਉਹਨਾਂ ਨਿੱਕੀ। ਜੋ ਸਾਰੀ ਦਿਹਾੜੀ ਉਹਨੇ 200-300 ਦਾ ਤੇਲ ਸਾੜਿਆ, ਉਹ ਤੋਂ ਕਰੀਬ ਦੀ 600 ਦਿਹਾੜੀ ਏ ਤੇ 300 ਦਾ ਤੇਲ ਸਾੜ ਗਿਆ, ਤਾਂ ਉਹਨੇ ਤੇ ਗੁੱਸਾ ਕੱਢਣਾ ਹੀ ਭਰਾ ਦੇ। ਅੱਜ ਉਦੋਂ ਮੈਨੂੰ ਡਿਲੀਵਰੀ ਬਣਾਇਆ ਸੀ ਤੇ ਅੱਜ ਮੈਨੂੰ ਕੈਮਰਾਮੈਨ ਬਣਾਤਾ। ਫਾਈਨ ਕਦੀ ਤੂੰ ਕੋਈ ਕੰਮ ਛਡਾ ਲਿਆ ਕਰੋ, ਕਦੀ ਕੋਈ ਕੰਮ ਛਡਾ ਲਿਆ ਕਰੋ, ਐਵੇਂ ਹੀ ਕੰਮ ਆਣਾ ਹੁੰਦਾ, ਪਹਿਲੇ ਵੀ ਨਹੀਂ ਕੰਮ ਆਣਾ। ਭਾਈ ਉਦੋਂ ਮੈਂ ਮੈਨੂੰ ਡਿਲੀਵਰੀ ਬॉय ਬਣਾਤਾ, ਅੱਜ ਆਇਆ ਮੈਨੂੰ ਕੈਮਰਾਮੈਨ ਬਣਾਤਾ। ਹੁਣ ਜਦੋਂ ਅਗਲੀ ਦਫਾ ਆਉਣਾ ਪਤਾ ਨਹੀਂ ਕੀ ਬਣਾਤਾ। ਅਗਲੀ ਵਾਰੀ ਜੇ ਮੇਰੇ ਲੱਕ ਨੂੰ ਦੁਬਾਰਾ ਕੁਝ ਹੋਇਆ ਤੇ ਬਾਬਾ ਜੀ ਦਾ ਜ਼ਿੰਮੇਦਾਰ ਹੈ, ਕਿਉਂਕਿ ਮੇਰੇ ਜਿੱਥੇ ਪੀੜ ਹੁੰਦੀ ਨਾ ਉੱਥੇ ਭਾਵੇਂ ਮੁੰਡੇ ਨੇ 2 ਵਾਰੀ ਚੰਡਾ ਮਾਰੀਆਂ ਨੇ। अस्सलाम वालेकुम, कैसे हैं आप सब। उम्मीद है कि आप सब खैर खैरियत से होंगे, सेहत तबीयत बिल्कुल ठीक होगी, फिट फाट होंगे और बिल्कुल फिट फाट होंगे। जी आज माशाल्लाह से माशाल्लाह मौसम बाहर बहुत ज़्यादा फिर खुशगवार हो गया हुआ है। हम कोई तकरीबन कोई 2-3 बजे का टाइम है, 2-2:30 बजे ने, ठीक है। तो बाहर माशाल्लाह ठंडियां हवावां चल रही ने बाबा जी। आय हाय 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 बदल छाए ने उत्ते रंग बिरंगे, हवा चल रही है तो मौसम बड़ा खुशगवार है। वो देखो अगला कबूतर डाई जा रहा है, नूना या अगला कबूतर डाई जा रहे हैं, फुल नज़ारे के नाल है। काफ़ी ठंडा है मौसम बाहर बाबा जी, गर्मी घट गई। थोड़ी देर पहले बेबे कहती बारिश भी पई सी, लेकिन ओए होए 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 है तो चेक ही नहीं किया। छोटा कलियां का बूटा भी तैयार हो गया माशाल्लाह। लो जी इन्हें भी लगनियां शुरू हो गई कलियां। है पता नहीं काहदा बूटा है यार, इस बूटे की समझ नहीं आती। मैं तो माल्टियां का अंगूरां की वेल सी, ते इस बूटे की समझ नहीं आती। लेकिन चलो खैर इनू भी जो ਵੱਡਾ ਹੋ ਜਾਏਗਾ ਕੁਛ ਨਾ ਕੁਛ ਲੱਗ ਜਾਏਗਾ। ਨਾਸ਼ਤਾ ਬਣ ਰਿਹਾ ਸੀ, ਮੈਂ ਕਿਹਾ ਨਾਸ਼ਤਾ ਕਰ ਲਈਏ। ਮੋਟਰਸਾਈਕਲਾਂ ਨੂੰ ਕੱਲ੍ਹ ਦੀ ਮੈਂ ਸਟਾਰਟ ਕਰਕੇ ਨਹੀਂ ਦੇਖਿਆ, ਕਿਉਂਕਿ ਮੇਰੀਆਂ ਦੋਨੋਂ ਮੋਟਰਸਾਈਕਲਾਂ ਦੇ ਨਾ ਇਹਦਾ ਵੀ ਪਲੱਗ 'ਚ ਪਾਣੀ ਪੈ ਜਾਂਦਾ, ਇਹਦੇ ਵੀ ਪਲੱਗ 'ਚ ਪਾਣੀ ਪੈਂਦਾ। ਧੋਣ ਤੋਂ ਬਾਅਦ ਇਹ ਸਟਾਰਟ ਨਹੀਂ ਹੁੰਦੇ। ਅੱਗੇ ਜਦੋਂ ਮੈਂ ਬਾਹਰੋਂ ਧਵਾਨਾ ਤਾਂ ਮੈਂ ਇਹਨਾਂ 'ਚ ਨਾ ਹਵਾ ਮਰਾਨਾ ਮੈਂ। ਅਤੇ ਹੁਣ ਕੱਲ੍ਹ ਦੀਆਂ ਧੋ ਦੀਆਂ ਖੜੀਆਂ ਕੀਤੀਆਂ। ਮੈਂ ਕੱਲ੍ਹ ਬਾਹਰ ਗਿਆ, ਅੱਜ ਮੈਂ ਅਜੇ ਉੱਠਿਆ ਹੀ ਹਾਂ। ਹੁਣ ਉੱਠ ਕੇ ਸ਼ਾਵਰ ਵਗੈਰਾ ਲਿਆ, ਕੱਪੜੇ ਚੇਂਜ ਕੀਤੇ ਨੇ, ਪਹਿਲੇ ਵਲੌਗ ਵਗੈਰਾ ਐਡਿਟ ਕਰ ਰਿਹਾ ਸੀ। ਅਤੇ ਹੁਣ ਇਹ ਦੇਖੋ ਇੱਕ ਦੋਸਤ ਆ ਰਿਹਾ, ਦੋਸਤ ਨੂੰ ਥੋੜ੍ਹਾ ਜਿਹਾ ਕੰਮ ਸੀ ਮੇਰੇ ਨਾਲ, ਉਹਨੇ ਕੁਛ ਅਕਾਊਂਟ ਵਗੈਰਾ ਬਣਾ ਕੇ ਦੇਣੇ ਸੀ। ਅਤੇ ਉਹ ਦੋਸਤ ਨਾਲ 4 ਵਜੇ ਦਾ ਟਾਈਮ ਸੀ ਇਸ ਵਜ੍ਹਾ ਤੋਂ ਫਿਰ ਜਿਹੜਾ ਨਾ ਮੈਂ ਉੱਠ ਗਿਆ ਜਲਦੀ। ਮੈਂ 12:30 ਵਜੇ ਉੱਠਿਆ, ਕੋਈ ਉੱਠ ਕੇ ਫਿਰ ਮੈਂ ਵਲੌਗ ਵਗੈਰਾ ਐਡਿਟ ਕਰਨਾ ਸੀ, ਕੁਛ ਵੀਡੀਓ ਐਡਿਟ ਕਰਨੀਆਂ ਸੀ, ਉਹ ਐਡਿਟਿੰਗ ਕਰ ਰਿਹਾ ਸੀ, ਉਹ ਖਤਮ ਕੀਤੀ ਹੈ। ਅਤੇ ਹੁਣ ਬੇਬੇ ਨੂੰ ਮੈਂ ਉਠਾਇਆ, ਮੈਂ ਕਿਹਾ ਜੀ ਮੈਨੂੰ ਨਾਸ਼ਤਾ ਬਣਾ ਦਿਓ, ਕਿਉਂਕਿ ਦੋਸਤ ਆਉਣ ਵਾਲਾ। ਅਤੇ ਫਿਰ ਜਿਹੜਾ ਨਾ ਨਾਸ਼ਤਾ ਵਗੈਰਾ ਮੈਂ ਕਰ ਲਾਂ, ਉਹਨਾਂ ਨਾਲ ਥੋੜ੍ਹਾ ਮੈਂ ਕੰਮ ਕਰਾਉਣਾ ਹੈ ਉਹਦੇ ਨਾਲ। 6 hours later ਯਾਰ ਖਤ ਕਰਵਾਏ ਮੇਰੇ ਬੜੇ ਦਿਨ ਹੋ ਗਏ, ਕਿਉਂਕਿ ਮੈਂ ਹੋ ਗਿਆ ਸੀ ਬਿਮਾਰ ਵਿੱਚੋਂ ਅਤੇ ਜਾ ਨਹੀਂ ਸਕਿਆ, ਦਾੜੀ ਬੜੀ ਵੱਡੀ ਹੋ ਗਈ। ਅਤੇ ਹੁਣ ਮੈਂ ਕਿਹਾ ਜਾ ਕੇ ਪਹਿਲੇ ਨਾ ਖਤ ਕਰਵਾਈ ਇੱਕ ਦਫਾ ਜਾ ਕੇ, ਕਿਉਂਕਿ ਦਾੜੀ ਥੋੜ੍ਹੀ ਨਿੱਕੀ ਕਰਾਈਏ, ਬੂਝ ਜਿਹਾ ਹੀ ਬਣਿਆ ਪਿਆ, ਕੰਮ ਖਰਾਬ ਹੋਇਆ ਪਿਆ ਸਾਰਾ। ਚਲੋ ਜੀ ਇਸ ਸੈਲੂਨ 'ਤੇ ਪਹੁੰਚ ਗਿਆ ਹੁਣ। ਆਏ ਉਸਤਾਦ ਜੀ ਟਾਈਮ ਟੂਮ ਕੋਈ ਨਹੀਂ ਹੈ ਮੇਰੇ ਕੋਲ। ਉਸਤਰੇ ਮੈਂ ਕਹਿੰਦਾ ਉਸਤਰੇ ਅਸਤਰੇ ਜਿਹੜਾ ਨਾ ਟੋਕੇ ਬੁੱਕਦੇ ਬਾਗਦੇ ਸਭ ਤੇਜ਼ ਕਰ ਲਓ। ਸਾਨੂੰ ਮਿੰਟ ਮਾਰੋ, ਸਾਨੂੰ ਮਾਰੋ ਫਿਰ। ਤੁਹਾਨੂੰ ਮਾਰੀਏ ਸਾਨੂੰ ਮਾਰੋ। ਅੱਜ ਤਾਂ ਮੌਸਮ ਵੀ ਠੰਡਾ ਹੈ, ਤੁਸੀਂ ਪਹਿਲੇ ਛਾਤੀ ਦੇ ਬਟਨ ਬੁਟਨ ਖੋਲੇ ਕੀ ਲੜਾਈ ਕਰਕੇ ਆਏ ਜੇ। ਗਰਮੀ ਬੜੀ ਸਾਜੀ ਕੀ ਕਰੀਏ। ਅੱਜ ਭਾਈ ਉਸਤਾਦ ਦੇ ਨਾਲ ਉਸਤਾਦ ਦਾ ਯਾਰ ਲੱਭ ਗਿਆ ਸਾਨੂੰ। ਆ ਭਾਈ ਜੀ ਬੰਦਾ ਕਵਿਚਾ ਲੱਭ ਗਿਆ ਨਾਲ। ਕਵਿਚਾ ਲੱਭ ਹਾਂ ਇਹ ਭਾਈ ਤੰਗ ਕੀਤੀ ਲੋਕਾਂ ਨੇ ਇਹਨੂੰ ਭਾਈ ਮੈਂ ਇਹਨੂੰ ਨਾ ਭਾਲ ਲਿਆ ਸੀ ਇਸੇ ਪਰ ਹੀ। ਮੈਂ ਬੜੇ ਤਰੀਕੇ ਨਾਲ ਮੈਂ ਵਿਹਲਾ ਨਹੀਂ ਸੀ ਹੋ ਰਿਹਾ ਨਾ ਮਾਰ ਯਾਰ। ਉਸਤਾਦ ਜੀ ਕੀ ਕੰਮ ਸੀਰੀਅਸ ਕੀਤਾ। ਮੈਂ ਤੁਸੀਂ ਮੁੰਡਾ ਕੁੱਟਣਾ ਸ਼ੁਰੂ ਕਰਤਾ। ਉਸਤਾਦ 3-4 ਦਿਨ ਹੋ ਗਏ ਨੇ ਯਾਰ ਕਟਾਤਾ ਮੇਰਾ ਯਾਰ ਤੋਂ। ਸਿੱਧਾ ਜਿਹਾ ਆਇਆ ਤਾਂ ਘਰ ਵਾਲੇ ਨਾ ਬੜੇ ਪਰੇਸ਼ਾਨ ਹੁੰਦੇ ਨੇ। ਹੁਣ ਸੁਬਾਹ ਦੀ ਮਾਈਚਾਰੀ ਪਰੇਸ਼ਾਨ ਹੈ, ਲੱਭਦੀ ਫਿਰਦੀ ਸੀ। ਹੁਣ ਇਹਨਾਂ ਨੂੰ ਪਤਾ ਹੈ ਕਿ ਜਾਂਦਾ ਹੈ ਗੇਜੇ ਕੋਲੇ, ਤੇ ਤੈਨੂੰ ਪਤਾ ਆਪਣਾ ਦਰਵੇਸ਼ ਵਾਲਾ ਸਲੂਨ ਹੈ ਜਿਹੜਾ। ਹਾਂ ਤੇ ਪੁੱਠੇ ਕੰਮਾਂ ਤੇ ਤੁਸੀਂ ਲਾਇਆ ਨਾ ਮੁੰਡੇ ਨੂੰ। ਕਿ ਅੱਲਾ ਮਾਫ ਕਰੇ, ਮੈਂ ਬਾਲ ਜੰਮਿਆ ਅੱਜ ਪੁੱਠੇ ਕੰਮਾਂ ਤੇ ਲਾਇਆ। ਇਹ ਗੱਲ ਕੀਤੀ ਕੰਮ ਇੱਕ ਵਾਰੀ ਸੀਰੀਅਸ ਹੋਇਆ, ਵੀਡੀਓ ਬਣਦੀ ਇੱਕ ਵਾਰੀ ਚੰਡਾ ਸ਼ੁਰੂ ਹੋ ਗਿਆ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਖੈਰ ਮੇਰੇ ਮਜ਼ਾਕ ਲੱਗੇ ਨੇ ਇਹ ਕੰਮ। ਮੈਂ ਕਿਹਾ ਕਿਤੇ ਮਜ਼ਾਕ ਲੱਗੇ, ਉਹ ਕੰਮ ਸੀਰੀਅਸ ਹੁੰਦਾ ਬਚ ਗਿਆ। ਅਸਲ ਹੁੰਦਾ ਭਰਾ ਸੀ ਨਾ, ਤੇ ਫਿਰ ਭਰਾਵਾਂ ਨੂੰ ਤਾਂ ਦੁੱਖ ਹੁੰਦਾ ਨਾ ਕਿ ਜੋ ਸਾਰੀ ਦਿਹਾੜੀ ਉਹਨੇ 200-300 ਦਾ ਤੇਲ ਸਾੜਿਆ, ਉਹ ਤੋਂ ਕਰੀਬ 600 ਦਿਹਾੜੀ ਏ ਤੇ 300 ਦਾ ਤੇਲ ਸਾੜ ਗਿਆ, ਤਾਂ ਉਹਨੇ ਤਾਂ ਗੁੱਸਾ ਕੱਢਣਾ ਹੀ ਭਰਾ ਦੇ। ਤੂੰ ਬਾਕੀ ਜਿਹੜਾ ਹੁਣ ਮੈਂ ਤੁਹਾਨੂੰ ਭਾਈ ਬੜੇ ਤਰੀਕੇ ਨਾਲ ਭਾਈ ਹੋਇਆ ਸੀ ਕਿ ਮੈਂ ਕਿਹਾ ਚਲੋ ਇਹਨੂੰ ਛੱਡ ਗਿਆ। ਮੈਂ ਬਾਕੀ ਉਹਦੀ ਕਿਸਮਤ ਚੰਗੀ, ਉਹ ਤੂੰ ਆ ਗਿਆ ਭਰਾ। ਚਲੋ ਬੱਚਤ ਹੋ ਗਈ ਹੈ, ਟਰਾਟ ਰੁਕ ਗਏ, ਨਹੀਂ ਤੇ ਨਾ ਹੁੰਦੇ ਤੈਨੂੰ ਬਹੁਤੀਆਂ ਫੇਰਨੀਆਂ ਸੀ। ਤੇ ਮੈਂ ਵੀ ਕੁੱਟਣਾ ਸੀ। ਮੈਂ ਕਿਹਾ ਚੱਲ ਖੈਰ ਮੈਂ ਚੱਲ ਤੂੰ ਕੱਲ ਨੂੰ ਕੱਟ ਬਾਦਵਾ ਨਾ ਜਦੋਂ ਇਹਨਾਂ ਜਾਂਦੇ ਲੱਤ ਟੁੱਟ ਜਾਏ। ਅਸਤਗਫੁਰੁੱਲਾਹ। ਭਾਈ ਲੋ ਜੀ ਡੀਲ ਬਣ ਗਈ। ਉਸਤਾਦ ਨੇ ਕਿਹਾ ਮੈਨੂੰ ਕਿ ਟੈਂਡ ਕਰਾ ਲਾ। ਉਸਤਾਦ ਜੀ ਟੈਂਡ ਇੱਕ ਸ਼ਰਤ ਹੋਏਗੀ, ਜੇ ਤੁਸੀਂ ਤਿੰਨੇ ਉਸਤਾਦ ਸ਼ਾਗਿਰਦ ਕਰਾਉਂਦੇ ਜਿਹਨਾਂ ਟੈਂਡ, ਮੈਂ ਨਾਲ ਟੈਂਡ ਵੀ ਕਰਾਵਾਂਗਾ ਤੇ ਕਲੀਨਸ਼ੇ ਵੀ ਕਰਾਵਾਂਗਾ। ਜੇ ਤੁਸੀਂ ਟੈਂਡ ਕਰਾਉਂਦੇ ਮੈਂ ਟੈਂਡ ਕਰਾਵਾਂਗਾ, ਜੇ ਤੁਹਾਡੇ ਸ਼ਾਗਿਰਦ ਵੀ ਟੈਂਡ ਕਰਾਉਣਗੇ ਤੇ ਮੈਂ ਟੈਂਡ ਦੇ ਨਾਲ ਕਲੀਨਸ਼ੇ ਵੀ ਕਰਾਵਾਂਗਾ। ਮੇਰੇ ਤੇਰੇ ਵਾਲ ਨੇ
ਹਾਂ। ਤੂੰ ਕਟਾਣੇ ਤੇ ਨਾ ਕਟਾ, ਸਾਡੇ ਸਿਰ ਚਿੱਟ ਨਹੀਂ ਵੱਜੀ ਨਹੀਂ ਨਹੀਂ ਕਿ ਅਸੀਂ ਵੀ ਨਾਲ ਤੁਸੀਂ ਟੈਂਡ ਮੈਨੂੰ ਤੁਸੀਂ ਮੈਨੂੰ ਆਖਿਆ ਭਾਈ ਟਿੰਡ ਕਰਾ ਨਾ ਭਰਾ ਨਾ 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 ਭਾਜੀ ਮੈਂ ਤਾਂ ਤੇਰਾ ਬੇੜਾ ਗਰਕ ਹੋਇਆ ਵੇ, ਮੈਂ ਤਾਂ ਕਹਿ ਰਿਹਾ ਬੇੜਾ ਗਰਕ ਨਹੀਂ ਹੈ ਤਾਂ ਖੂਬਸੂਰਤੀ ਹੈ ਭਾਜੀ ਖੂਬਸੂਰਤੀ ਇਹ ਖੂਬਸੂਰਤੀ ਤੇ ਸਾਨੂੰ ਪੱਲੀ ਪਾ ਦਿਓ। ਮਾਸ਼ਾਅੱਲਾ ਇਹ ਤਾਂ ਖੂਬਸੂਰਤੀ ਹੈ ਨਾ ਸਾਜੀ ਇਹ ਤੁਸੀਂ ਐਵੇਂ ਨਾ ਉਹ ਅਜੇ ਮੇਰੀ ਗੱਲ ਸੁਣੇ ਵਾਲ ਮੇਰੇ ਝੜੇ ਨਹੀਂ ਗਏ ਅਜੇ ਮੇਰੇ ਨਾ ਫੋੜ ਫੁੱਟਣ ਲੱਗੇ ਤੇ ਲੂ ਉੱਗਦੇ ਪਏ ਨੇ ਇਹ ਪਹਿਲਾ ਲੋ ਹੈ ਅਜੇ ਤਾਂ ਵਧਣੇ ਸ਼ੁਰੂ ਹੋਏ ਨੇ ਹੁਣ ਸਾਜੀ ਤੁਸੀਂ ਮੇਰੀ ਗੱਲ ਸੁਣੋ ਹਾਂ ਪਿੱਛੋਂ ਵਾਲ ਵਧਾ ਕੇ ਅੱਗੇ ਸਿੱਟ ਲਿਆ ਨਾ ਵੀ ਗੱਲ ਠੀਕ ਹੈ ਇੱਥੋਂ ਤਾਂ ਹੀ ਤਾਂ ਲੰਮੇ ਕਰਾਂਦੇ ਆ ਮੈਂ ਛੋਟ ਲੈ ਇਹ ਕੰਮ ਕਰਿਆ ਕਰੋ ਇੰਜ ਕਰਕੇ ਨਹੀਂ ਤਾਂ ਇੰਜ ਕਰੋ ਮੀਆਂ ਨਵਾਜ਼ ਸ਼ਰੀਫ ਵਾਲੀ ਕਟਿੰਗ ਕਰਾ ਦਿਓ ਸਾਈਡਾਂ ਤੋਂ ਗੰਜਾ ਵਿੱਚੋਂ ਸਾਈਡਾਂ ਤੋਂ ਬਾਹਰ ਰੱਖ ਲਓ ਕੋਈ ਪੁੱਛਣ ਕਿ ਮੈਂ ਮੀਆਂ ਸਾਹਿਬ ਦੀ ਨਕਲ ਕੀਤੀ ਮੈਂ ਉਹਦੇ ਨਾਲ ਕਰਾ ਲਾ ਮੀਆਂ ਸਾਹਿਬ ਦੀ ਨਕਲ ਗਰੀਬ ਨਵਾਜ਼ ਦੀ ਨਾ ਕਰਾ ਲਾ ਨਹੀਂ ਨਹੀਂ ਗਾਲਾ ਬਿਆਨ ਨਹੀਂ ਕਰਦੀ ਹੈ ਫਿਰ ਭਰਾਈ ਡੇਟ ਤੁਹਾਡੀ ਟਿੰਡ ਤੁਸੀਂ ਕਰਾਓਗੇ ਪਹਿਲੇ ਮੈਂ ਨਾਲ ਟਿੰਡ ਕਰਾਵਾਂਗਾ ਜੇ ਸ਼ਗਿਰਦ ਟਿੰਡ ਕਰਾਣਗੇ ਮੈਂ ਨਾਲ ਕਲੀਨਜੇ ਵੀ ਕਿੰਨੇ ਕਰਾਵਾਂਗਾ ਸੋਹਣੇ ਵਾਲ ਨੇ ਵੀਰੇ ਮੇਰੇ ਮੈਨੂੰ ਤੇ ਪਤਾ ਮੇਰੇ ਕਿਹੜਾ ਕੁੱਤੀ ਚੱਕ ਚੋਇਆ ਟਿੰਡ ਦਾ ਸਰਕਾਰ ਆ ਦੇਖੋ ਓਏ ਆ ਖੂਬਸੂਰਤੀ ਹੈ ਯਾਰ ਚੈੱਕ ਕਰੋ ਆ ਖੂਬਸੂਰਤੀ ਹੈ ਇਹ ਬੇੜਾ ਕਰ ਹੋਇਆ ਮੈਂ ਕਹਿੰਦਾ ਕੋਲ ਚੋਟੀ ਉਹ ਸਾਫ਼ ਕਰ ਭਾਈ ਦੇ ਤੇ ਲਾ ਭਾਈ ਨੂੰ ਜਾਰੇ ਰੱਜ ਪਾਇਆ ਜੀ ਕੀ ਉਹਦੇ ਪੈਸੇ ਵੀ ਦੇ ਦੇ ਭਾਈ ਟੈਨਸ਼ਨ ਤੇ ਹੋ ਗਿਆ ਲੋ ਜੀ ਖਾਦਸ਼ਾ ਤਾਂ ਹੋ ਗਿਆ ਨਾ ਮੁੰਨੇ ਮੰਨੇ ਗਿਆ ਤਾਂ ਹੁਣ ਬਸ ਚੱਲਦੇ ਆ ਪਤਾ ਨਹੀਂ ਜਾਣਾ ਤਾਂ ਯਾਰ ਚੱਲ ਚੱਲੀ ਬਾਗ ਚੱਲ ਹੈ ਇਹਨੂੰ ਕਿੱਥੇ ਨਹੀਂ ਚੱਲਣਾ ਯਾਰ ਨਹੀਂ ਜਾਂਦਾ ਮੈਂ ਕਿਹਾ ਸਾਰੀ ਲਾਈ ਜਾਂਦਾ ਫਿਰ ਕਸਮ ਨਾਲ ਬਾਵਾ ਤੂੰ ਸਿਆਣਾ ਯਾਰ 200 ਖੱਤ ਦਾ ਦਿੱਤਾ ਹੈ, ਤੂੰ 100 ਮੁੰਡੇ ਕੋ ਰਾਜ ਲੈ ਲੈ ਮੈਂ ਕੀ ਬਾਤ ਹੈ ਇਹਦੇ ਨਾਲ ਜੇ ਨਹੀਂ ਮੈਂ ਮੁੰਡੇ ਨਾਲ ਦਿਹਾੜੀ ਲਾਉਣੀ ਕਹਿੰਦਾ 100 ਮੁੰਡੇ ਕੋਲ ਤੂੰ ਕਹਣਾ ਮੈਂ ਤੈਨੂੰ ਬੂਹੇ ਕੇ ਲਾ ਕਹਿਣਾ 100 ਚੱਲ ਦੇ ਦੀ ਉਹਨੇ ਕਹਣਾ ਚੱਲ ਠੀਕ ਹੈ 100 ਦੇਗਾ ਮੈਂ ਬੋਏ ਕੇ ਲਾਉਂਦਾ ਤੇ ਸਿਆਣਾ ਜੀ ਹੁਣ ਪਰਾਠਾ ਰੋਲ ਤਿਆਰ ਹੋਣੇ ਨੇ ਇੱਧਰ ਆਪਣੇ ਲੱਗੇ ਨੇ ਠੀਕ ਹੈ ਇਹ ਉਸਤਾਦ ਜੀ ਜਿਹੜਾ ਨਾ ਦੇਖੋ ਇਹ ਫੁੱਲ ਸਪੀਡ ਨਾਲ ਚਪੇੜਾ ਮਾਰ ਮਾਰ ਕੇ ਪਰਾਠੇ ਬਣੀ ਜਾ ਰਹੇ ਇਹ ਸੁੱਟਣਾ ਗਰਮ ਗਰਮ ਘਿਓ 'ਚ ਆਏ ਹਾਏ ਹਾਏ ਲੈ ਮੁੰਡਾ ਐਵੇਂ ਹੀ ਹੱਸੀ ਜਾਂਦਾ ਤੂੰ ਕਦੋਂ ਹੱਸੀ ਯਾਰ ਭਾਈ ਤੁਹਾਡੀ ਵੀਡੀਓ ਬਣ ਗਈ ਹੈ ਤੁਹਾਡੀ ਵੀਡੀਓ ਬਣ ਗਈ ਹੈ ਇੱਧਰ ਕੋਈ ਸਾਹਿਬ ਨੇ ਪੈਕ ਕਰ ਲੈਣਾ ਲਾਤੀਆਂ ਨੇ ਪੈਣ ਲੋ ਜੀ ਰੌ ਸਾਹਿਬ ਨੇ ਅੱਜ ਆਉਂਦੇ ਆ ਅੱਜ ਉਦੋਂ ਮੈਨੂੰ ਡਿਲੀਵਰੀ ਬਣਾਇਆ ਸੀ ਤੇ ਅੱਜ ਮੈਨੂੰ ਕੈਮਰਾਮੈਨ ਬਣਾਤਾ ਭਾਈ ਕਦੀ ਤੂੰ ਕੋਈ ਕੰਮ ਛਡਾ ਲਿਆ ਕਰੋ ਕਦੀ ਕੋਈ ਕੰਮ ਛਡਾ ਲਿਆ ਕਰੋ ਐਵੇਂ ਹੀ ਕੰਮ ਆਣਾ ਹੁੰਦਾ ਪਹਿਲੇ ਨਹੀਂ ਕੰਮ ਆਣਾ ਭਾਈ ਉਦੋਂ ਮੈਂ ਮੈਨੂੰ ਡਿਲੀਵਰੀ ਬॉय ਬਣਾਤਾ ਅੱਜ ਆਇਆ ਮੈਨੂੰ ਕੈਮਰਾਮੈਨ ਬਣਾਤਾ ਹੁਣ ਜਦੋਂ ਮੈਂ ਅਗਲੀ ਦਫਾ ਆਉਣਾ ਪਤਾ ਨਹੀਂ ਕੀ ਬਣਾਤਾ ਅਗਲੀ ਵਾਰੀ ਤੂੰ ਜੇ ਮੇਰੇ ਲੱਕ ਨੂੰ ਦੁਬਾਰਾ ਕੁਝ ਹੋਇਆ ਤੇ ਬਾਬਾ ਜੀ ਦਾ ਜ਼ਿੰਮੇਦਾਰ ਹੈ ਕਿਉਂਕਿ ਮੇਰੇ ਜਿੱਥੇ ਪੀੜ ਹੁੰਦੀ ਨਾ ਉੱਥੇ ਭਾਵੇਂ ਮੁੰਡੇ ਨੇ 2 ਵਾਰੀ ਚੰਡਾ ਮਾਰੀਆਂ ਨੇ ਠੀਕ ਹੈ ਤੇ ਜੇ ਮੈਨੂੰ ਕੁਝ ਹੋ ਗਿਆ ਭਾਈ ਡਾਕਟਰ ਦੀ ਫੀਸ ਤੇਰੇ ਪੱਲੇ 1.5 ਲੱਖ ਰੁਪਏ ਹੁੰਦਾ ਖਰਚਾ ਆ ਚੁੱਕਾ ਮੇਰੇ 15 ਦਿਨਾਂ ਵਿੱਚ ਠੀਕ ਹੋ ਗਿਆ ਸਾਰਾ ਦਾ ਸਾਰਾ ਤੇਰੇ ਪਿੰਡ 1.5 ਲੱਖ ਹੀ ਨਵੀਂ ਪਾਈ ਹੱਡੀ ਭਾਈ ਨਵੀਂ ਤੋਂ 10-15 ਲੱਖ ਰੁਪਏ ਹੈ ਇੱਥੇ 1.5 ਲੱਖ ਰੁਪਏ ਖਰਚਾ ਤੇ ਦਵਾਈ ਬਹੁਤ ਮਹਿੰਗੀ ਹੈਗੀ ਸ਼ਹਿਰ 'ਚ ਮਾਹੌਲ ਹੋਇਆ ਪਿਆ ਇਸ ਟਾਈਮ ਤੇ ਹਲਕੀ ਹਲਕੀ ਕਿਨਮਿਨ ਸ਼ੁਰੂ ਹੋ ਗਈ ਬਾਰਿਸ਼ ਆ ਗਈ ਸੱਚੀ ਨਹੀਂ ਮੁੱਚੀ ਬਾਰਿਸ਼ ਆ ਗਈ ਬਾਰਿਸ਼ ਲਓ ਬੋਸ ਸਾਹਿਬ ਜਿਹੜੇ ਨਾ ਬੋਸ ਸਾਹਿਬ ਬੂਹਾ ਨਹੀਂ ਖੋਲਣ ਦੇ ਹੁਣ ਭਾਵੇਂ ਖੋਲ ਦਿਓ ਦਰਵਾਜ਼ਾ ਮੋਟਰਸਾਈਕਲ ਲਾਦਾ ਸਟੈਂਡ ਸਿੱਖਣ ਜਾਣਾ ਡਰਾਈਵਰੀ ਕਿ ਨਹੀਂ ਆ ਜਾਓ ਫਿਰ ਮੋਟਰਸਾਈਕਲ ਨਹੀਂ ਸਿੱਖਣੀ ਤੁਸੀਂ ਆਪੇ ਤਾਂ ਕੱਲ ਕਿਹਾ ਸੀ ਕਿ ਮੋਟਰਸਾਈਕਲ ਦੀ ਕਲਾਸ ਦੇਣੀ ਆਪੇ ਬੇਬੇ ਨੇ ਕੱਲ ਮੈਨੂੰ ਕਿਹਾ ਕਿ ਮੈਨੂੰ ਮੋਟਰਸਾਈਕਲ ਦੀ ਕਲਾਸ ਦਿਆ ਕਿ ਨਹੀਂ ਮੋਟਰਸਾਈਕਲ ਬਾਰਿਸ਼ ਆ ਮੈਂ ਮੋਟਰਸਾਈਕਲ ਦੇ ਉੱਤੇ ਬੈਠ ਆ ਬਾਰਿਸ਼ ਹਲਕੀ ਹਲਕੀ ਕਣੀਆਂ ਚੈੱਕ ਕਰੋ ਤੇ ਭੂਰੀ ਪੈਣੀ ਸ਼ੁਰੂ ਹੋਣੀ ਭੂਰ ਤੋਂ ਬਾਰਿਸ਼ ਸ਼ੁਰੂ ਹੁੰਦੀ ਹੈ ਹਾਂਜੀ ਅੱਜ ਪਤਾ ਤੁਹਾਨੂੰ ਕੀ ਹੋਇਆ ਅੱਜ ਮੈਂ ਨਾ ਗਿਆ ਏਟੀਐਮ ਠੀਕ ਹੈ ਤੇ ਬੇਬੇ ਮੇਰੇ ਨਾਲ ਸੀ ਕਿ ਬੇਬੇ ਨਾ ਮੋਸਟਲੀ ਥੱਲੇ ਮੋਟਰਸਾਈਕਲ ਤੇ ਬੈਠ ਰਹਿੰਦੀ ਮੈਂ ਜਾ ਕੇ ਪੈਸੇ ਕਢਾ ਲੈਣਾ ਤੇ ਮੈਂ ਅੰਦਰੋਂ ਨਾ ਪੈਸੇ ਕਢਾਉਣ ਵਾਸਤੇ ਗਿਆ ਤੇ ਬੇਬੇ ਵੀ ਬਾਹਰ ਜਿਹੜਾ ਨਾ ਗਰਮੀ ਸੀ ਥੋੜੀ ਜਿਹੀ ਉਸ ਟਾਈਮ ਤੇ ਬੇਬੇ ਵੀ ਦੁਪਹਿਰ ਨਾ ਅੰਦਰ ਆ ਗਈ ਤੇ ਬੇਬੇ ਕਹਿੰਦੀ ਮੰਮੀ ਵੇਖਾਂਗੇ ਪੈਸੇ ਇੱਥੋਂ ਨਾ ਕਿਵੇਂ ਨਿਕਲਦੇ ਨੇ ਨਾ ਪੁੱਤ ਪਤਾ ਕੀ ਹੈ, ਕੋਈ ਲੁਕੀ ਛੁਪੀ ਰਹਿਣ ਦਿਆ ਕਰ ਸਾਰੀਆਂ ਗੱਲਾਂ ਹੀ ਸ਼ੇਅਰ ਕਰ ਦਿੰਨਾ ਵਾ ਕੋਈ ਲਕੋਲੇ ਕੂਲੇ ਆ ਨਹੀਂ ਲਕੋਲ ਕੋ ਲਈ ਮੈਂ ਕੋਲ ਆਇਆ ਨਾ ਮੈਂ ਨਾ ਬਾਬਾ ਜੀ ਅੰਦਰ ਗਿਆ ਪੈਸੇ ਕਢਾਉਣ ਲੱਗਾ ਤੇ ਬੇਬੇ ਵੀ ਆ ਗਈ ਮਗਰੇ ਨਾ ਬੇਬੇ ਕਹਿੰਦੀ ਇਹ ਚ ਪੈਸੇ ਕਿਵੇਂ ਨਿਕਲਦੇ ਨੇ ਮੈਂ ਹੁਣ ਜਿਹਦੇ ਵਿੱਚ ਕਾਰਡ ਪਾਇਆ ਬੇਬੇ ਕਹਿੰਦੀ ਇਹ ਪੈਸੇ ਇਹਦੇ ਚ ਆਉਂਦੇ ਕਿਵੇਂ ਨੇ ਅੰਦਰੋਂ ਤੇ ਜਿਵੇਂ ਚੈੱਕ ਫੜਾਈਦਾ ਉਹਨਾਂ ਨੂੰ ਜਾ ਕੇ ਪੈਸੇ ਦੇ ਦਿੰਦੇ ਨੇ ਪੂਰੇ ਹੀ ਨਿਕਲਦੇ ਆ ਵੀ ਕੀ ਸ਼ਾਇਦ ਇਹਦੇ ਵਿੱਚ ਡੱਬੇ ਜਿਹੇ ਦੇ ਵਿੱਚ ਜਿਹੜਾ ਤਾੜਿਆ ਹੈ ਮੈਨੂੰ ਅੱਗੋਂ ਬੇਬੇ ਕਹਿੰਦੀ ਕਿ ਇਹਦੇ ਵਿੱਚ ਕੋਈ ਬੰਦਾ ਬੁੰਦਾ ਪਾਇਆ ਮੈਂ ਕਿਹਾ ਹਾਂ ਅੰਦਰ ਇਹਦੇ ਇੱਕ ਬੁੜੀ ਹੁੰਦੀ ਉਹਦੀ ਡਿਊਟੀ ਲੱਗੀ ਹੁੰਦੀ ਕਹਿੰਦੀ ਮੈਂ ਵੀ ਸੋਚਾਂ ਇਹ ਨਿੱਕੀ ਜੀ ਗੁੱਠ ਜੀ ਤੇ ਹੈਗੀ ਆ ਇਹ ਗੁੱਠ ਜੀ 'ਚ ਏਸੀ ਕਿਉਂ ਲਾ ਕੇ ਰੱਖਦੇ ਨੇ ਉਹਨੂੰ ਵਿਚਾਰੇ ਨੂੰ ਗਰਮੀ ਲੱਗਦੀ ਹੋਊਗੀ ਪੂਰਾ ਸਾਹ ਸੂ ਕੁੱਟਿਆ ਜਾਂਦਾ ਹੁਣ ਮੈਂ ਕਿਹਾ ਹਾਂ ਤਾਂ ਹੀ ਤੇ ਏਸੀ ਲਾਇਆ ਉਹਨਾਂ ਨਿੱਕੀ ਸਹੀ ਗੱਲ ਇੰਨੀ ਤਾਂ ਖੁੱਡ ਜੀ ਤੇ ਉਹਦੇ ਵਿੱਚੋਂ ਜਦੋਂ ਕਾਰਡ ਜਿਹਾ ਲਾ ਦਿੰਦੇ ਆ ਤਾਂ ਵਿੱਚੋਂ ਪੈਸੇ ਪੂਰੇ ਹੀ ਨਿਕਲਦੇ ਜਿੰਨੇ ਕਹੀਏ ਪੂਰੇ ਉਹਨੇ ਜਿੰਨੇ ਆਪਾਂ ਕਹੀਦਾ ਅੰਦਰੋਂ ਗਿਣ ਕੇ ਉਹਨੇ ਬਾਹਰ ਘੱਲਦੀ ਆ ਤੇ ਉਹਨੇ ਹੀ ਗਿਣੇ ਹੋਏ ਪੈਸੇ ਬਾਹਰ ਨਿਕਲਦੇ ਮੈਂ ਕਿਹਾ ਵੀ ਕੋਈ ਕੰਪਿਊਟਰ ਦੀ ਸ਼ੈ ਬਣੀ ਹੋਈ ਆ ਤੇ ਜਦੋਂ ਫਿਰ ਕੰਪਿਊਟਰ ਦੀ ਸ਼ੈ ਨਹੀਂ ਬਣੀ ਉਹ ਮਸ਼ੀਨ ਦੇ ਵਿੱਚ ਅੰਦਰ ਬੁੜੀ ਬੈਠੀ ਹੁੰਦੀ ਹੈ ਇੱਕ ਉਹ ਜਦੋਂ ਆਪਾਂ ਜਿੰਨੇ ਪੈਸੇ ਉੱਤੇ ਲਿਖੇ ਦੇ ਨੇ ਨਾ ਠੀਕ ਹੈ ਉਹਨੂੰ ਅੰਦਰੋਂ ਵੇਖਦਾ ਪਿਆ ਹੁੰਦਾ ਸਕਰੀਨ ਤੋਂ ਕਿ ਇੰਨੇ ਲਿਖੇ ਨੇ ਉਹ ਛੇ ਜਦੋਂ ਮਸ਼ੀਨ ਗੁੜ ਕਰਨਾ ਸ਼ੁਰੂ ਕਰਦੀ ਹੈ ਉਦੋਂ ਅੰਦਰੋਂ ਉਹ ਥੁੱਕ ਲਾਲਾ ਨੋਟ ਕਹਿੰਦੀ ਹੁੰਦੀ ਅੱਜ ਪੰਜ ਇੱਕ ਪਾਸੇ 5000 ਵਾਲੇ ਇੱਕ ਪਾਸੇ 1000 ਵਾਲੇ ਇੱਕ ਵਾਰ 500 ਵਾਲੇ ਪਏ ਹੁੰਦੇ ਠੀਕ ਹੈ ਤੇ ਉਹ ਕਰਦੀ ਐਂ ਜਦੋਂ ਥੁੱਕ ਲਾਉਂਦੀ ਨਾ ਉਹ ਮਸ਼ੀਨ ਨਾਲ ਕਰਦੀ ਗੁੜ ਉਹ ਜਦੋਂ ਥੁੱਕ ਲਾ ਕੇ ਗਿੱਲੀ ਉਂਗਲ ਲਾਉਂਦੀ ਨਾ ਮੈਨੂੰ ਤਾਂ ਪਤਾ ਮਸ਼ੀਨ ਗੁੜ ਸ਼ੁਰੂ ਕਰਦੀ ਜੇ ਕਿਤੇ ਮੇਰੇ ਵਰਗੀ ਨੇ ਉੱਥੇ ਜਾਣਾ ਪਵੇ ਤੇ ਸ਼ਨਾਖਤੀ ਕਾਰਡ ਵਿੱਚ ਰੱਖ ਕੇ ਬੈਠੀ ਹੋਈ ਹਾਂ ਸ਼ਨਾਖਤੀ ਕਾਰਡ ਦੇ ਉੱਤੇ ਨਿਕਲ ਹੁੰਦੇ ਨਾ ਸ਼ਨਾਖਤੀ ਕਾਰਡ ਦੇ ਨੰਬਰ ਦੇ ਉੱਤੇ ਸ਼ਨਾਖਤੀ ਕਾਰਡ ਹੀ ਉਹਦੇ ਵਿੱਚ ਹੀ ਲੱਗਦਾ ਮਸ਼ੀਨ ਦੇ ਹਾਂ ਸ਼ਨਾਖਤੀ ਕਾਰਡ ਦੇ ਉੱਤੇ ਆਪਣਾ ਤੇ ਭਾਵੇਂ ਮੈਨੂੰ ਪਤਾ ਨਾ ਲੱਗਾ ਸਿੱਧਾ ਲਾਉਣਾ ਆਪਣਾ ਸ਼ਨਾਖਤੀ ਕਾਰਡ ਪੁੱਠਾ ਲਾ ਦੋ ਵਿੱਚ ਹੀ ਰਹਿ ਜਾਵੇ
ਤੇ ਨਹੀਂ ਤਾਂ ਉਹਨੂੰ ਤੁਸੀਂ ਆਵਾਜ਼ ਮਾਰੋ, ਉਹਨੂੰ ਕਿ ਭੈਣੇ ਬਾਹਰ ਕੱਢ ਦੇ, ਤਾਂ ਕੱਢ ਦਿੰਦੀ ਬਾਹਰ। ਉਹ ਤਾਂ ਸ਼ੀਸ਼ਾ ਜਿਹਾ ਲੱਗਾ ਬੰਦ ਹੁੰਦਾ ਤੇ ਉਹ ਕਿਤੋਂ ਨਹੀਂ ਨਹੀਂ, ਤੁਸੀਂ ਜਦੋਂ ਆਵਾਜ਼ ਮਾਰਦੇ ਨਾ ਉੱਤੇ ਕੈਮਰਾ ਲੱਗਿਆ, ਉਹ ਵੇਖਦੀ ਪਈ ਹੁੰਦੀ ਅੰਦਰੋਂ, ਤੇ ਜੇ ਕਿਤੇ ਪੁੱਠਾ ਸਿੱਧਾ ਲਾ ਜਾਓ ਨਾ, ਤੁਸੀਂ ਕਹੋ ਕਿ ਅੰਦਰੋਂ ਭਰ ਦਿੰਦੀ ਬਾਹਰ। ਇਹ ਜੇ ਪੰਗੇ 'ਚ ਨਹੀਂ ਪੈਂਦੀ, ਪੜ੍ਹੇ ਲਿਖਿਆ ਦਾ ਕੰਮ ਆ, ਮੇਰੇ ਨਾਲ ਜੀ ਭਾਵੇਂ ਉੱਥੇ ਹੀ ਰਹਿ ਜਾਵੇ। ਹੁਣ ਕਿਸੇ ਦਿਨ ਬਾਬਾ ਜੀ ਬੇਬੇ ਨੂੰ ਲੈ ਕੇ ਜਾਣਾ, ਤੇ ਬੇਬੇ ਜਿਹੜਾ ਨਾ ਏਟੀਐਮ ਦਾ ਸਾਰਾ ਨਿਜ਼ਾਮ ਕਿਤਾਬ ਸਮਝਾਉਣਾ ਹੈ। ਮੈਂ ਏਟੀਐਮ ਕਾਹਤੇ ਤੇ ਬਣਾਉਣਾ ਵਾ, ਮੈਂ ਕਿਹੜਾ ਰੋਕੜੇ ਦੀ ਮਾਲਕ ਆ। ਉਹ ਸੱਜਰੇ ਜਿਹੜੇ ਚਾਰਾਂ ਨੇ ਲੱਭਦੇ ਵਰਤ ਲੈਂਦੇ ਆ। ਹਾਂ ਡਾਲਰਾਂ ਦੀ ਮਾਲਕ ਹੈ, ਡਾਲਰਾਂ ਦੀ ਤੇ ਗੱਲਾਂ ਵੇਖ ਕਰਦੀ ਐ। ਸਦਕੇ ਜਾਵਾਂ, ਅੱਲਾਹ ਤਾਲਾ ਨੇ ਬਹੁਤ ਦਿੱਤਾ, ਲੱਖ ਲੱਖ ਸ਼ੁਕਰ ਹੈ ਅੱਲਾਹ ਤਾਲਾ ਦਾ। ਸੱਜਰੀ ਲੱਭਦੀ ਜਾਂਦੀ ਹੈ, ਸ਼ੁਕਰ ਹੈ ਅੱਲਾਹ ਤਾਲਾ ਦਾ, ਅਲਹਮਦੁਲਿਲਾ, ਇੰਨੇ 'ਚ ਬੜੇ ਖੁਸ਼ ਆ। ਹੀਰ ਰਾਣੀ ਇੱਕ ਗੱਲ ਤੇ ਦੱਸ, ਇੱਥੇ ਤੇ ਮੈਂ ਹੁਣ ਜਿਹੜਾ ਨਾ ਸਵੇਰ ਚਾਹ ਬਣਾਈ ਤੇ ਤੁਸੀਂ ਮੈਨੂੰ 300 ਤਾਨਾ ਮਾਰਿਆ ਹੈ, ਤੇ ਜਦੋਂ ਤੁਸੀਂ ਹੱਜ ਤੇ ਗਏ ਤੇ ਉੱਥੇ ਤੁਹਾਨੂੰ ਮਿਲਦੀ ਹੋਣੀ ਪਾਊਡਰ ਵਾਲੀ ਚਾਹ, ਤੇ ਉੱਥੇ ਕੀ ਕਰਦੇ ਸੀ ਤੁਸੀਂ? ਪੁੱਤਰ ਜੀ, ਮੈਂ ਜਿਹੜਾ ਤੁਸੀਂ ਘਰੋਂ ਲਿਆ ਕੇ ਮੈਨੂੰ ਇਥੋਂ ਦੇ ਕੇ ਘੱਲਿਆ ਸੀ ਦੁੱਧ, ਹਾਂਜੀ, ਤੈਨੂੰ ਪਤਾ ਨਾ, ਮੈਂ ਉਹ ਡੱਬਾ ਪੈਕਟ ਜਿਹੜਾ ਉੱਥੇ ਕਿਸੇ ਨੂੰ ਦੇਤਾ ਸੀ, ਮੈਂ ਨਹੀਂ ਪੀਤੀ ਉਹ ਚਾਹ। ਤੇ ਮੈਂ ਪਤਾ ਕੀ ਕੀਤਾ, 2 ਦਿਨ ਤੇ ਬੜੀ ਪਰੇਸ਼ਾਨ ਰਹੀ ਉਹ ਪਾਊਡਰ ਜਿਹੀ ਵਾਲੀ ਚਾਹ, ਤੇ ਉਹ ਪੀ ਘੁੱਟ ਭਰੋ ਤੇ ਖੁਸ਼ਕ ਲੱਗਦਾ ਗਲੇ 'ਚ ਪਾਣੀ ਜਿਹਾ ਨਿਰਾ। ਮੈਂ 2 ਦਿਨ ਤੇ ਬੜੇ ਔਖੇ ਸੌਖੇ ਕੱਢੇ। ਤੀਸਰੇ ਦਿਨ ਮੈਂ ਨਿਕਲੀ ਬਾਹਰ, ਮੈਂ ਕਿਹਾ ਇੱਕ ਵਾਰੀ ਜਲਾਵਾਂ ਰਾਉਂਡ, ਕਿਸੇ ਨੂੰ ਕੀ ਕਹਿਣਾ ਵਾ। ਜਦੋਂ ਮੈਂ ਵੇਖਿਆ ਬਕਾਲੇ ਤੇ ਗਈ, ਵੇਖਿਆ ਤੇ ਦੁੱਧ ਬੜਾ ਸੋਹਣਾ ਮਾਸ਼ਾਅੱਲਾ ਪਿਆ। ਉੱਥੋਂ ਮੈਂ ਲਿਆ ਲੀਟਰ ਵਾਲਾ ਡੱਬਾ ਲੈ ਕੇ, ਤੇ ਫਰਿੱਜਾਂ ਦੇ ਵਿੱਚ ਪਈਆਂ ਰੂਮ ਦੇ, ਆਣ ਕੇ ਤੈਨੂੰ ਬੱਲੋ ਬਣਾਇਆ 1 ਕੱਪ ਕਾਹਵੇ ਦਾ, ਤੇ ਉਹਦੇ ਵਿੱਚ ਪਾਇਆ ਦੁੱਧ ਪਾ ਕੇ ਸਵਾਦੀ ਜੀ ਚਾਹ ਪਕਾ ਕੇ ਪੀਤੀ, ਤੇ ਸਕੂਨ ਹੋ ਗਿਆ ਬੜਾ। ਤੇ ਉਹ ਨਾਲ ਦੀਆਂ ਕਹਿੰਦੀਆਂ ਨੇ, ਭੈਣਾ ਤੂੰ ਤਾਂ ਬੜੀ ਚੰਗੀ ਨਿਕਲੀ ਆ, ਸੁੱਕੇ ਦੁੱਧ ਵਾਲੀ ਚਾਹ ਤਾਂ ਕੋਈ ਖਾਤੇ ਦੀ ਨਹੀਂ। ਤੂੰ ਕਹਿੰਦਾ ਤੂੰ ਚਾਰਾਂ ਨੇ ਖਰਚ ਲਾ। ਆ ਹੁਣ ਤਾਂ ਕੱਪ ਤੈਨੂੰ ਬਣਾ ਦੇਣੀ ਆ, ਠੀਕ ਹੈ, ਤੇ ਆਪਾਂ ਸਾਰੇ ਇੱਕੋ ਜਿਹੇ ਆ, ਤੇ ਖਰਚੇ ਵੀ ਸਾਰੇ ਇੱਕੋ ਜਿਹੇ ਕਰਨ ਦੇ ਆ। ਤੇ ਇੰਜ ਕਰ, ਮੈਂ ਤੇਰੇ ਨਾਲ ਚੱਲਣੀ, ਤੇ ਉਹ ਲੀਟਰ ਦਾ ਡੱਬਾ ਤੂੰ ਵੀ ਲਿਆ, ਤੇ ਰਾਤ ਨੂੰ ਦੋਵੇਂ ਭੈਣਾਂ ਰਲ ਕੇ, ਤੂੰ ਆਪਦੀ ਪਕਾਵੀਂ ਤੇ ਮੈਂ ਆਪਦੀ ਪਕਾਵਾਂ, ਤੇ ਪੀਵਾਂਗੇ ਰਲ ਕੇ। ਇਹ ਵੀ ਗੱਲ ਠੀਕ ਹੈ ਭਾਈ, ਅਮਰੀਕਨ ਸਿਸਟਮ ਕਰੋ ਹੈ। ਹਾਂਜੀ, ਕਿਉਂਕਿ ਹਰ ਇੱਕ ਉੱਥੇ ਅਮੀਰ ਗਰੀਬ ਹੈ, ਸਭ ਇੱਕ ਸ਼ਾਮਲ ਨੇ, ਤੇ ਫਿਰ ਹਰ ਨੇ ਆਪਣਾ ਖਰਚਾ ਕਰਨਾ, ਵੇਖ ਕੇ ਫਿਰ ਚੱਲਣਾ ਇਨਸਾਨ ਨੇ ਕਿ ਮੈਂ ਇੰਨਾ ਖਰਚਾ ਮੇਰੇ ਕੋਲ ਹੈ, ਮੈਂ ਪੂਰਾ। ਗੁੱਡ ਗਰਲ। ਤੇ ਫਿਰ ਇਸ ਤਰ੍ਹਾਂ ਨਾ ਹਰ ਬੰਦੇ ਨੂੰ ਆਪਣਾ ਜੁਗਾੜ ਲਾ ਲੈਣਾ ਚਾਹੀਦਾ ਹੈ। ਓਕੇ, ਆ ਜਾਓ ਮਿਨੀ ਫੈਮਿਲੀ ਚਾਹ ਪੀਣੀ, ਤੇ ਚਾਹ ਪੀ ਲਈਏ, ਕਿਉਂਕਿ ਚਾਹ ਤੋਂ ਬਿਨਾ ਤੁਹਾਨੂੰ ਪਤਾ ਫਿਰ ਤੁਹਾਡੇ ਭਰਾ ਦਾ ਤੇ ਗੁਜ਼ਾਰਾ ਨਹੀਂ ਹੁੰਦਾ। ਗੋਲੀਆਂ ਸ਼ੋਲੀਆਂ ਆਪਾਂ ਖਾ ਲੀਆਂ ਨੇ, ਅੱਜ ਚਾਹ ਬਣਾਈਏ ਮੈਂ। ਇਹ ਚੈੱਕ ਕਰੋ, ਚਾਹ ਵਾਲੀ ਚਾਹ ਵਾਲੀ। 1 ਮਿੰਟ ਯਾਰ, ਬਸ ਕਰੋ। ਹਾਂਜੀ, ਚਾਹ ਵੀ ਚਾਹ ਨਾਲ ਹੀ ਪੀਤੀ ਜਾਂਦੀ ਤੇ ਜਾਂ ਪਿਆਈ ਜਾਂਦੀ ਏ। ਸਿਆਣੇ ਆਂਦੇ ਆਪਣੀ ਮੱਝ ਦਾ ਦੁੱਧ 100 ਕੋਹ ਤੇ ਬੰਦਾ ਪੀਂਦਾ ਹੈ। ਕਿਸ ਤਰ੍ਹਾਂ ਭਲਾ? ਅਗਰ ਕਿਸੇ ਨੂੰ ਚਾਹ ਪਿਆਈ ਹੋਵੇਗੀ ਤੇ ਕਿਸੇ ਕੋਲ ਜਾ ਕੇ ਪੀਵਾਂਗੇ। ਤੇ ਜੇ ਚਾਹਤ ਨਾਲ ਚਾਹ ਨਹੀਂ ਪਿਆਈ ਤੇ ਫਿਰ ਕਿਦੋਂ ਨਹੀਂ ਜਾ ਕੇ ਬੰਦਾ। ਤੇ ਜਦੋਂ ਵੀ ਪਰੋਣੇ ਹੁੰਦੇ ਮੈਂ ਤਾਂ ਬੋਤਲ ਪਿਉਂਦੇ ਨੇ, ਮੈਂ ਤਾਂ ਪਿਉਣਾ ਹੀ ਚਾਹ। ਤੇ ਫਿਰ ਆਪ ਵੀ ਤੇ ਪੀ ਲੈਂਦੇ ਤੇ ਮੇਰੇ ਤੋਂ ਜਾਣਨ ਵਾਲੇ ਸਾਡੇ ਯਾਰ ਬੇਲੀ ਵੀ ਚਾਹ ਹੀ ਪੀਂਦੇ, ਅਸੀਂ ਵੀ ਚਾਹ ਪੀਂਦੇ। ਜਦੋਂ ਅਸੀਂ ਜਾਈਦਾ ਉਹ ਵੀ ਸਾਨੂੰ ਚਾਹ ਪਿਆਉਂਦੇ, ਤੇ ਜਦੋਂ ਉਹ ਹੁੰਦੇ ਅਸੀਂ ਵੀ ਚਾਹ ਪੀਦੀ। ਉਹ ਸਾਨੂੰ ਬੋਤਲਾਂ ਦਾ ਸ਼ੌਕ ਨਹੀਂ ਹੈ ਬਾਬਾ ਜੀ। ਚਾਹ ਪੀਓ ਜ਼ਿੰਦਗੀ ਜੀ, ਨਹੀਂ ਲਿਪਟਨ ਪੀਓ ਜ਼ਿੰਦਗੀ ਜੀਓ, ਠੀਕ ਹੈ। ਤੇ ਲਿਪਟਨ ਨੇ ਰੰਗ ਵੇਖੋ ਕੱਢਿਆ, ਮੈਂ ਕਹਿੰਦਾ 30 ਮਾਰ ਖਾਂ ਦਾ ਰੰਗ ਕੱਢਿਆ। ਤਾਈਓ ਤੇ ਆਪਣੇ ਰੰਗ ਇੰਨੇ ਸੋਹਣੇ ਆਪਾਂ ਲਿਪਟਨ ਚ ਪੀਨੇ ਆ। ਵਾਹ ਕੀ ਬਾਤ ਹੈ। ਠੀਕ ਹੈ ਜੀ, ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਐਂਡ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਅਗਰ ਨਹੀਂ ਸਬਸਕ੍ਰਾਈਬ ਕਰਨਾ ਤੇ ਅੱਗੇ ਤੁਹਾਡੀ ਮਰਜ਼ੀ ਬਾਬਾ ਜੀ। 100 ਸਬਸਕ੍ਰਾਈਬਰ ਘੱਟ ਹੈ 5000 ਤੋਂ। ਮੈਨੂੰ ਹੁਣ ਨਾ ਸਬਸਕ੍ਰਾਈਬ ਆ ਗਿਆ ਵਾ। ਸਬਸਕ੍ਰਾਈਬ ਆ ਗਿਆ, ਹੁਣ ਮੇਰੀ ਵੀਡੀਓ ਨੂੰ ਨਾ ਸਬਸਕ੍ਰਾਈਬ ਕਰਿਆ ਕਰੋ। ਹਾਂ ਸਬਸਕ੍ਰਾਈਬ ਮਾਰਦਾ ਕਰਨਾ ਬਾਬਾ ਜੀ, ਠੀਕ ਹੈ। ਓਕੇ ਬਾਏ, ਅੱਲਾ ਹਾਫਿਜ਼, ਟਾਟਾ। ਸਬਸਕ੍ਰਾਈਬ ਕਰਿਆ ਕਰਨਾ, ਸਬਸਕ੍ਰਾਈਬ। ਹਾਏ